अस्सलाम वालेकुम सत श्री अकाल जी। उम्मीद करना कि सारे ठीक हो। दे अच्छा जी, माशाल्लाह एक और स्टूडेंट पास होए ने। इधर सुफियान भाई ने दो गलतियां इन्हां दी होईयां सन और इन्हां अपनी थ्योरी पास की जी। तुहानूं बहुत बहुत मुबारक होवे। बाकी जेह्ड़े स्टूडेंट ने थ्योरी पास कर ਲਈ है PDF मिल गया, वो मेरे WhatsApp नंबर सेंड कर दिओ ताकि दूसरे दोस्तां नाल भी शेयर होवे। और नਵੇਂ स्टूडेंट वास्ते भी कोर्स चेंज कोई नहीं होया। यही कोर्स है जिन्ने भी है स्टूडेंट पास पे होंदे ने माशाल्लाह इत्थों पढ़ के पास हो रहे ने। ना किसी ਨੂੰ फीस देने की ज़रूरत है, ना किसी को ऑनलाइन पढ़ने की ज़रूरत है। ਇੱਥੇ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਬਿਲਕੁਲ ਫ੍ਰੀ ਹੋ ਜਾਏਗੀ ਔਰ ਬੁੱਕ ਦੀ ਵੀ ਜ਼ਰੂਰਤ ਨਹੀਂ। ਸਿਰਫ ਇਹਨਾਂ ਚੀਜ਼ਾਂ ਦੀ ਜ਼ਰੂਰਤ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਸਟਾਰਟ ਕਰਦੇ ਹੋ, ਚੀਜ਼ਾਂ ਦੀ ਸਮਝ ਨਹੀਂ ਹੁੰਦੀ, ਤਰੀਕੇਕਾਰ ਦਾ ਨਹੀਂ ਪਤਾ ਹੁੰਦਾ। ਉਦੋਂ ਤੁਸੀਂ ਸਮਝਦੇ ਹੋ ਕਿ ਸ਼ਾਇਦ ਸਾਨੂੰ ਜਿਹੜਾ ਨਹੀਂ ਉਹ ਆਨਲਾਈਨ ਕਲਾਸ ਲੈਣੀ ਚਾਹੀਦੀ ਹੈ, ਇਸ ਤਰ੍ਹਾਂ ਮੈਨੂੰ ਸਮਝ ਨਹੀਂ ਆਉਂਦੀ ਜਾਂ ਮੈਨੂੰ ਬੁੱਕ ਲੈਣੀ ਚਾਹੀਦੀ ਹੈ। ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਸਿਰਫ ਹਫਤਾ ਜਾਂ ਮੈਕਸੀਮਮ 10 ਦਿਨ ਮੁਸ਼ਕਲ ਹੁੰਦੇ ਨੇ। ਉਹ ਵੀ ਮੁਸ਼ਕਲ ਇਸ ਤੋਂ ਕਿਉਂਕਿ ਤੁਹਾਨੂੰ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਔਰ ਇਹ ਸਾਰਿਆਂ ਨਾਲ ਹੁੰਦਾ। ਕੋਈ ਨਾ ਤੁਸੀਂ ਪਹਿਲੇ ਹੋ ਤੇ ਨਾ ਆਖਰੀ ਹੋ। ਪਹਿਲੇ ਦਿਨ ਜਿਹੜੇ ਹੁੰਦੇ ਨੇ ਇਹ ਮੁਸ਼ਕਲ ਹੀ ਹੁੰਦੇ ਨੇ। ਉਹਦੇ ਵਿੱਚ ਜਿਹੜਾ ਬੰਦਾ ਹੌਸਲਾ ਖਿਲਾਰ ਜਾਂਦਾ ਉਹਨੂੰ ਸਮਝ ਆ ਜਾਂਦੀ। ਤੇ ਜਿਹਨੇ ਨੱਸਣਾ ਹੁੰਦਾ ਉਹ ਇੱਥੇ ਹੀ ਨੱਸ ਜਾਂਦਾ। ਫਾਰ ਐਗਜ਼ਾਮਪਲ ਹੁੰਦਾ ਇਸ ਤਰ੍ਹਾਂ, ਤੁਸੀਂ ਇਸ ਚੈਨਲ ਤੋਂ ਪੜ੍ਹਿਆ ਜੀ, 2 ਦਿਨ ਪੜ੍ਹਿਆ ਜਾਂ 4 ਦਿਨ ਪੜ੍ਹਿਆ, ਤੁਸੀਂ ਪੜ੍ਹਨਾ ਛੱਡ ਦਿੱਤਾ ਕਿ ਮੈਨੂੰ ਇੱਥੋਂ ਸਮਝ ਨਹੀਂ ਆਉਂਦੀ ਪਈ। ਤੁਸੀਂ ਚਲੇ ਜਾਂਦੇ ਹੋ ਕਿਸੇ ਦੂਸਰੇ ਬੰਦੇ ਕੋਲ। ਉੱਥੇ ਤੁਸੀਂ 2 ਦਿਨ ਪੜ੍ਹਿਆ ਜਾਂ 4 ਦਿਨ ਪੜ੍ਹਿਆ, ਉੱਥੋਂ ਵੀ ਤੁਹਾਨੂੰ ਸਮਝ ਨਹੀਂ ਆਉਂਦੀ। ਤੁਸੀਂ ਚਲੇ ਜਾਂਦੇ ਹੋ ਤੀਸਰੇ ਕੋਲ। ਹੁਣ ਤੁਹਾਨੂੰ ਕੁਛ ਨਹੀਂ, 8-10 ਦਿਨ ਹੋ ਗਏ ਨੇ ਪੜ੍ਹਦਿਆਂ। 2-4 ਦਿਨ ਤੁਸੀਂ ਇੱਥੋਂ ਪੜ੍ਹਿਆ, 2-4 ਦਿਨ ਹੋਰ ਜਗ੍ਹਾ ਤੋਂ ਪੜ੍ਹਿਆ। ਤੀਸਰੀ ਜਗ੍ਹਾ ਤੁਸੀਂ ਜਿਸ ਜਾਣਾ ਹੈ ਉੱਥੋਂ ਤੁਹਾਨੂੰ ਸਮਝ ਆ ਜਾਣੀ ਹੈ। ਉਹਦੀ ਵਜ੍ਹਾ ਕੀ ਹੋਣੀ ਹੈ? ਕਿਉਂਕਿ ਤੁਸੀਂ 8-10 ਦਿਨ ਪਿੱਛੇ ਪੜ੍ਹ ਲਿਆ, ਥੋੜ੍ਹਾ ਬਹੁਤ ਚੀਜ਼ਾਂ ਦਾ ਤੁਹਾਨੂੰ ਪਤਾ ਲੱਗ ਗਿਆ। ਇਸ ਵਾਸਤੇ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ। ठीक है। तो इस वास्ते आखना कि पहले 2-4 दिन या हफ्ता 10 दिन अगर समझ नहीं आती तो नॉर्मल चीज़ है। इस चीज़ तो परेशान हो के दूजे किसी को, मतलब मैं ये नहीं आता तुम इतों पढ़ो, किसी और तो यूट्यूब चैनल तो पढ़ लो, लेकिन गल करने का मकसद ये वे कि पैसे देने की जरूरत नहीं। हाँ जी, तुहाडे कोल ज़्यादा है तो फिर दे सकते हो। ठीक है, चलो जी पहला सवाल वेख लेने। अच्छा जी, यह पनेलो फिर आ गई। पिछले स्के भी दसिया है कि यह जोड़े पैदल और साइकिल के रस्ते वाले पेज ने अपने क्लीयर कर लो। ये हम तकरीबन आते हैं पे एग्जामे में। Il segnale raffigurato è il निशान दिखाया गया e posto in corrispondenza, ਕਹਿੰਦਾ ਨਿਸ਼ਾਨ ਉੱਤੇ ਲੱਗੇ ਹੈ, di un area transitabile, ਉਸ ਏਰੀਏ ਤੇ ਜਿੱਥੇ ਚੱਲ ਸਕਦੇ ਹੋ, con biciclette, ਸਾਈਕਲਾਂ ਦੇ ਨਾਲ, soltanto se condotte a mano, ਸਿਰਫ ਤਾਂ ਜੇ ਹੱਥ ਨਾਲ ਚਲਾਉਂਦੇ ਹੋ, ਮਤਲਬ ਹੱਥ 'ਚ ਲੈ ਕੇ ਜਾਂਦੇ ਹੋ ਸਾਈਕਲ, ਕਹਿੰਦਾ ਸਿਰਫ ਤਾਂ ਚੱਲ ਸਕਦੇ ਹੋ। ਫਾਲਸੋ। ਦੂਸਰਾ, ਅੱਛਾ ਜੀ, ਇਹ ਜਿਸ ਤਰ੍ਹਾਂ ਪੁਲਿਸ ਵਾਲਾ ਖਲੋਤੇ ਆ, ਜਿਹੜੀਆਂ ਗੱਡੀਆਂ ਇਹਦੀ ਖੱਬੀ ਸਾਈਡ ਤੋਂ ਆ ਰਹੀਆਂ ਨੇ ਉਹ ਗੱਡੀਆਂ ਜਾ ਸਕਦੀਆਂ ਨੇ ਜਿੱਧਰ ਜਾਣਾ ਚਾਹਣ। ਠੀਕ ਹੈ, ਬਾਕੀ ਸਾਰਿਆਂ ਨੂੰ ਰੋਕਦਾ ਪਿਆ। Il vigile disposto con le braccia ad angolo retto, ਕਹਿੰਦਾ ਜਿਸ ਤਰ੍ਹਾਂ ਬਿਜਲੀ ਵਾਲੇ ਬਾਜ਼ੂਆਂ ਦੀ angolo retto ਬਣਾਈ, ਮਤਲਬ ਇੱਕ ਐਂਗਲ ਬਣਾਇਆ come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ। vieta di proseguire dritto, ਕਹਿੰਦਾ ਸਿੱਧਿਆਂ ਜਾਣੇ ਤੋਂ ਮਨਾ ਕਰਦਾ ਹੈ। ai veicoli, ਉਹਨਾਂ ਗੱਡੀਆਂ ਨੂੰ che li vengono dalle sue spalle, ਜਿਹੜੀ ਉਹਦੀ ਸਪਾਲੇ ਦੀ ਤਰਫੋਂ ਆ ਰਹੀਆਂ, ਮਤਲਬ ਉਹਦੀ ਬੈਕ ਸਾਈਡ ਤੋਂ। ਵੇਰੋ ਜੀ ਉਹਨਾਂ ਨੂੰ ਮਨਾ ਕਰਦਾ ਹੈ ਕਿਉਂਕਿ ਜਾ ਸਕਦੀਆਂ ਨੇ ਸਿਰਫ ਜਿਹੜੀਆਂ ਖੱਬੇ ਤੋਂ ਆਉਂਦੀਆਂ ਨੇ। ਤੀਸਰਾ, ai passaggi a livello, ਕਹਿੰਦਾ ਫਾਟਕ ਤੇ occorre usare la massima prudenza, ਜ਼ਿਆਦਾ ਇਹਤਿਆਤ ਕਰਨਾ ਜ਼ਰੂਰੀ ਹੈ। e moderare la velocità, ਤੇ ਸਪੀਡ ਘਟਾਣਾ, per evitare situazioni di pericolo, ਖਤਰੇ ਤੋਂ ਬਚਣੇ ਦੇ ਲਈ, che comportino la collisione, ਜਿਹਦੇ ਨਾਲ ਟੱਕਰ ਵੀ ਹੋ ਸਕਦੀ ਹੈ, con le barriere del passaggio stesso, ਇਸ ਜਿਹੜਾ ਫਾਟਕ ਹੈ ਇਹਦੇ ਨਾਲ। ਵੇਖੋ ਜੀ, ਅੱਛਾ ਜੀ, ਇੱਥੇ 2 ਨਿਸ਼ਾਨੀਆਂ ਆਈਆਂ ਨੇ। massima prudenza sempre vero, 3 falso, meno moderata rossa ਨਾਲ। ਠੀਕ ਹੈ, moderare ਆਇਆ sempre vero, ਠੀਕ ਹੈ, ਇੱਕ falso ਹੈ nessuno ਨਾਲ। 4 ਨੰਬਰ, il conducente che intende fermarsi, ਕਹਿੰਦਾ ਉਹ ਡਰਾਈਵਰ ਜਿਹੜਾ ਰੁਕਣਾ ਚਾਹੁੰਦਾ ਹੈ। sul margine destro della carreggiata ਦੇ ਸੱਜੇ ਕਿਨਾਰੇ ਤੇ। deve tenere conto, ਕਹਿੰਦਾ ਉਹ ਆਪਣੇ ਮਾਈਂਡ 'ਚ ਰੱਖੇ della posizione, position, distanza, ਫਾਸਲਾ, direzione, direction,
degli altri utenti della strada ਜਿਹੜੇ ਸੜਕ ਤੇ ਦੂਸਰੇ ਬੰਦੇ ਦੂਸਰੇ ਡਰਾਈਵਰ ਨੇ ਉਹਨਾਂ ਦੀ। ਫਿਰ ਉਹਦੀ ਜੋ ਸੱਜੇ ਕਿਨਾਰੇ ਤੇ ਰੁਕਣਾ ਹੈ, ਜਿਹੜੀਆਂ ਗੱਡੀਆਂ ਪਿੱਛੇ ਆ ਰਹੀਆਂ ਨੇ ਉਹਨਾਂ ਦੀ ਡਾਇਰੈਕਸ਼ਨ, ਸਪੀਡ, distanza ਇਹ ਨੋਟ ਕਰ ਲੈਣੀ ਹੈ। conto sempre vero 3 falso, altri utenti sempre vero 4 falso। 5 ਨੰਬਰ fuori dei centri abitati ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ, di notte ਰਾਤ ਨੂੰ, quando mancano o sono insufficienti, ਜਾਂ ਕਹਿੰਦਾ mancano ਹੋਣ ਨਾ ਹੋਣ ਜਾਂ insufficienti ਹੋਣ ਥੋੜ੍ਹੀਆਂ ਹੋਣ, le luci posteriori di posizione ਪਿਛਲੀਆਂ ਪੋਜੀਸ਼ਨਾਂ ਲਾਈਟਾਂ ਉਹਦੀ ਐਮਰਜੈਂਸਾ ਜਾਂ ਐਮਰਜੈਂਸੀ ਵਾਲੀਆਂ। ਇਹ consigliabile presegnalare, ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ ਕਿ ਤੁਸੀਂ ਨਿਸ਼ਾਨਦੇਹੀ ਕਰੋ। il veicolo fermo sulla carreggiata, ਉਸ ਗੱਡੀ ਜਿਹੜੀ carreggiata ਉੱਤੇ ਰੁਕੀ ਹੈ ਕਿਸ ਤਰ੍ਹਾਂ ਨਿਸ਼ਾਨਦੇਹੀ ਕਰੋ? con il segnale triangolare mobile di pericolo, triangle ਨਿਸ਼ਾਨ ਦੇ ਨਾਲ। ਫਾਲਸੋ। ਅੱਛਾ ਜੀ, ਇਹਨਾਂ ਵੇਰੋ ਕੀਤੇ ਹੈ ਤੇ ਲੇਕਿਨ ਫਾਲਸੋ ਹੈ। ਚਲੋ ਸਵਾਲ ਮੁਸ਼ਕਲ ਸੀ। ਗਲਤ ਕਿਉਂ ਹੋਇਆ? ਗਲਤ ਹੋਇਆ ਹੈ consigliabile, ਵੀ ਤੁਹਾਡੇ ਵਾਸਤੇ ਸਲਾਹ ਵੇ ਕਿ ਤੁਸੀਂ ਪਿੱਛੇ ਟ੍ਰਾਇੰਗਲ ਨਿਸ਼ਾਨ ਰੱਖੋ। ਫਾਲਸੋ ਜੀ, ਸਲਾਹ ਨਹੀਂ, ਓਬਲੀਕ ਹੋਏ। ਠੀਕ ਹੈ, ਇਸ ਵਜ੍ਹਾ ਤੋਂ ਗਲਤ ਹੋਇਆ। 6 ਨੰਬਰ ਇਹ vietato utilizzare, ਕਹਿੰਦਾ ਇਸਤੇਮਾਲ ਕਰਨਾ ਮਨਾ ਹੈ। un autoveicolo, ਇੱਕ ਗੱਡੀ sulle strade pubbliche, ਕਹਿੰਦਾ ਪਬਲਿਕ ਸੜਕ ਦੇ ਉੱਤੇ ਇੱਕ ਗੱਡੀ ਇਸਤੇਮਾਲ ਕਰਨਾ ਮਨਾ ਹੈ। quando la carta di circolazione, ਜਦੋਂ carta di circolazione è intestata a persona diversa dal conducente, ਬਈ ਕਿਸੇ ਹੋਰ ਬੰਦੇ ਦੇ ਨਾਮ ਹੈ ਗੱਡੀ, carta di circolazione ਵਿੱਚ ਕਿਸੇ ਹੋਰ ਬੰਦੇ ਦੇ ਨਾਂ ਤੇ ਵੇ, ਫਿਰ ਕਹਿੰਦਾ ਗੱਡੀ ਚਲਾਉਣਾ ਮਨਾ ਵੇ। ਫਾਲਤੂ ਜੀ, ਇਟਲੀ ਵਿੱਚ ਸਹੂਲਤ ਹੈ ਵੇ ਕਿ ਤੁਸੀਂ ਦੂਸਰੇ ਬੰਦੇ ਦੀ ਗੱਡੀ ਚਲਾ ਸਕਦੇ ਹੋ। 7 ਨੰਬਰ la responsabilità penale di penale ਵੇ connessa ਦਾ ਤਲਕ ਸੰਬੰਧ ਨਾਲ sinistro stradale, ਰੋਡ ਐਕਸੀਡੈਂਟ ਦੇ ਨਾਲ ਇਹ ਐਕਸਕਲੂਜ਼ਾ, ਤੇ ਕਹਿੰਦਾ penale ਜਿਹੜੀ ਹੈ ਐਕਸਕਲੂਜ਼ਾ ਹੋ ਜਾਂਦੀ, ਖਤਮ ਹੋ ਜਾਂਦੀ। quando il fatto dipende, ਜਦੋਂ ਜਿਹੜਾ ਕੀਤਾ ਜੇ ਡਿਪੈਂਡ ਕਰਦਾ ਸੀ, ਦਾ ਕਾਊਜ਼ਾ ਦੀ ਫੋਰਸਾ ਮਾਜੋਰੇ, ਫੋਰਸਾ ਮਾਜੋਰੇ ਡਿਪੈਂਡ ਕਰਦਾ ਸੀ, ਮਤਲਬ ਕੁਦਰਤੀ ਹੋ ਗਿਆ, ਵੀ ਹੋ ਗਿਆ, ਤੁਹਾਡੀ ਗਲਤੀ ਨਹੀਂ ਲੇਕਿਨ ਹੋ ਗਿਆ, ਜਿਹੜਾ ਨੁਕਸਾਨ ਤੁਸੀਂ ਕੀਤਾ ਹੈ ਉਹਦੇ ਮਤਲਬ ਤੁਹਾਡਾ ਕਸੂਰ ਨਹੀਂ ਬਣਦਾ, ਕੁਦਰਤੀ ਹੋ ਗਿਆ, ਹਾਦਸਾਤੀ ਤੌਰ ਤੇ ਹੋ ਗਿਆ, ਤੇ ਫਿਰ ਕਹਿੰਦਾ ਪਿਨਾਲੇ ਖਤਮ ਹੋ ਜਾਂਦੀ। ਵੇਰੋ ਇਹਨਾਂ ਫਾਲਸੋ ਕੀਤੇ ਲੇਕਿਨ ਵੇਰੋ ਹੈ। 8 ਨੰਬਰ ਇਹ ਵੀ ਪਨੇਲੋ ਜਿਹੜੀ ਹੈ ਇਲਜ਼ਾਮ ਵਿੱਚ ਆ ਜਾਂਦੀ ਹੈ। il segnale raffigurato è ਨਿਸ਼ਾਨ ਦਿਖਾਇਆ ਗਿਆ, ਪ੍ਰੇਨੂੰਚਾ ਦੱਸ ਰਿਹਾ ਉਨ ਸੇਮਾਫਿਰੋ, ਇੱਕ ਇਸ਼ਾਰਾ ਵੇ। ਵੇਰੋ ਜੀ ਹੁਣ ਇਸ ਤੋਂ ਆਸਾਨ ਸਵਾਲ ਕੀ ਹੋਣਾ? 9 ਨੰਬਰ ਇਹ ਵੀ ਬਹੁਤ ਹੀ ਆਸਾਨ ਹੈ। il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ una zona destinata al parcheggio, ਵੀ ਇੱਕ ਜ਼ੋਨਾ ਬਣਾਇਆ ਗਿਆ ਪਾਰਕਿੰਗ ਵਾਸਤੇ, con impiego di disco orario, disco orario ਦੇ ਜ਼ਰੀਏ। ਫਾਲਸੋ ਜੀ। ਅੱਛਾ ਜੀ, ਇੱਥੇ ਹੈ disco orario ਵੀ ਆਏ ਹੈ, ਇਹਦਾ ਵੀ ਪੁੱਛ ਲੱਭਿਆ ਜੇ। 10 ਨੰਬਰ la striscia bianca discontinua in figura, ਜਿਹੜੀ ਚਿੱਟੀ ਡਿਸਕੰਟੀਨਿਊ ਲਾਈਨ ਹੈ ਤਸਵੀਰ ਦੇ ਵਿੱਚ, consente, ਕਹਿੰਦਾ ਇਜਾਜ਼ਤ ਦਿੰਦੀ ਹੈ। in caso si voglia sorpassare, ਉਹ ਸੂਰਤ ਜਦੋਂ ਤੁਸੀਂ ਓਵਰਟੇਕ ਕਰਨਾ ਚਾਹੁੰਦੇ ਹੋ ਤੇ ਕਹਿੰਦਾ ਇਹ ਲੈਣ ਇਜਾਜ਼ਤ ਦਿੰਦੀ ਹੈ। di occupare momentaneamente, ਥੋੜੀ ਦੇਰ ਵਾਸਤੇ ਬਿਜ਼ੀ ਕਰਨੇ ਦੀ। altra ਕੁਰਸੀਆ ਦੀ ਮਾਂ, ਜਿਹੜਾ ਦੂਸਰਾ ਕੁਰਸੀ ਹੈ ਕਹਿੰਦਾ ਉਹਨੂੰ ਥੋੜੀ ਦੇਰ ਵਾਸਤੇ ਬਿਜ਼ੀ ਕਰਨੇ ਦੀ ਇਜਾਜ਼ਤ ਦਿੰਦੀ ਹੈ ਜੇ ਤੁਸੀਂ ਓਵਰਟੇਕ ਕਰਨਾ ਚਾਹੁੰਦੇ ਹੋ। ਫਿਰ 11 ਨੰਬਰ ਤਸਵੀਰ ਤੁਸੀਂ ਵੇਖ ਲਈ ਹੈ ਜੀ, ਤਸਵੀਰ ਵੇਖ ਕੇ ਸਮਝ ਲੱਗ ਜਾਂਦੀ ਹੈ ਸਫਾਈ ਵਾਲੀ ਗੱਡੀ ਦੀ ਤਸਵੀਰ ਬਣੀ ਹੈ, ਉੱਤੇ ਦਿਨ ਲਿਖੇ ਨੇ ਔਰ ਟਾਈਮ ਲਿਖੇ ਨੇ, ਮਤਲਬ ਇਸ ਦਿਨ ਇਸ ਟਾਈਮ ਵਿੱਚ ਸੋਸਤਾ ਕਰਨਾ ਮਨਾ, ਕਿਉਂ? ਗੱਡੀ ਸਫਾਈ ਕਰਨੀ ਹੁੰਦੀ ਹੈ। il pannello integrativo in figura di pannello, ਤਸਵੀਰ ਵਿੱਚ indica i giorni, ਕਹਿੰਦਾ ਇਹ ਦਿਨ ਦੱਸ ਰਹੀ ਹੈ, ਇਹ le ore ਤੇ ਘੰਟੇ ਮਤਲਬ ਟਾਈਮ ਦੱਸ ਰਹੀ ਹੈ। in cui si effettuano operazioni, ਵੀ ਇਸ ਟਾਈਮ ਕਰਨ ਦੇ ਦੀ ਪੁਲਿਸੀਆ ਸਫਾਈ della strada, ਸੜਕ ਦੀ, con autospazzatrici, autospazzatrici ਦਾ ਮਤਲਬ ਸਫਾਈ ਵਾਲੀ ਗੱਡੀ ਦੇ ਨਾਲ। 12 ਨੰਬਰ la svolta a destra, ਕਹਿੰਦਾ ਜਿਹੜਾ ਸੱਜੇ ਮੁੜਨਾ ਹੁੰਦਾ ਹੈ, si effettua, ਕਰਨਾ ਵੇ, ਕੀ ਕਰਨਾ ਹੈ? e mettendosi nella corsia, ਉਸ ਕੁਰਸੀ ਦੇ ਵਿੱਚ ਐਂਟਰ ਹੋ ਜਾਣਾ, ਦਾਖਲ ਹੋ ਜਾਣਾ, che consente di eseguire tale manovra, ਜਿਹੜਾ ਇਹ ਮਨੋਵਰਾ ਕਰਨੇ ਦੀ ਇਜਾਜ਼ਤ ਦੇਵੇਗਾ। ਫੇਰ ਹੋ ਜੀ। 13 ਨੰਬਰ la sosta è vietata in seconda fila, ਕਹਿੰਦਾ ਦੂਜੀ ਲਾਈਨ ਵਿੱਚ ਸੋਸਤਾ ਕਰਨਾ ਮਨਾ ਵੇ, salvo che si tratti di veicoli a due ruote, ਦੋ ਟਾਇਰਾਂ ਵਾਲੀ ਗੱਡੀ ਤੋਂ ਬਿਨਾ। ਫੇਰ ਹੋ ਜੀ। 14 ਨੰਬਰ il poggiatesta, ਕਹਿੰਦਾ ਜਿਹੜਾ poggiatesta ਵੇ, poggiatesta ਤੁਹਾਨੂੰ ਪਤਾ ਹੋਣਾ ਕੀ ਹੈ, ਜਿਹੜਾ ਸੀਟ ਦੇ ਉੱਤੇ ਸਿਰ ਰੱਖਣ ਵਾਲਾ ਹੁੰਦਾ ਉਹਨੂੰ poggiatesta ਆਖਦੇ ਨੇ। ਠੀਕ ਹੈ। ਇਹ particolarmente utile, ਕਹਿੰਦਾ ਖਾਸ ਤੌਰ ਤੇ ਕੰਮ ਹੁੰਦਾ ਹੈ
per rilassare la muscolatura ਮਸਲਸ ਨੂੰ ਆਰਾਮ ਦੇਣ ਵਾਸਤੇ ਤੁਰੰਤ ਲੱਗੇਗਾ ਡਰਾਈਵਿੰਗ ਦੇ ਦੌਰਾਨ ਫਾਲਸੋ ਜੀ ਆਰਾਮ ਵਾਸਤੇ ਨਹੀਂ ਹੁੰਦਾ ਇਹ ਹੁੰਦਾ ਸਿਕਿਉਰੈਂਸਾ ਵਾਸਤੇ 15 ਨੰਬਰ lo stato di shock ਕਹਿੰਦਾ ਜਿਹੜਾ ਸ਼ੌਕ ਲੱਗਦਾ ਹੈ no representa un pericolo ਕਹਿੰਦਾ ਇਹ ਕੋਈ ਖਤਰਾ ਨਹੀਂ ਹੁੰਦਾ per la salute ਸਿਹਤ ਵਾਸਤੇ ਜ਼ਿੰਦਗੀ ਵਾਸਤੇ ਫਾਲਤੂ ਜਿਹੜਾ ਸ਼ੌਕ ਹੈ ਇਹ ਵੀ ਖਤਰਨਾਕ ਚੀਜ਼ ਹੈ ਜਿਹੜਾ ਸਦਮਾ ਲੱਗ ਜਾਂਦਾ ਬੰਦੇ ਨੂੰ ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ